ਗੁਰਪ੍ਰੀਤ ਸਿੰਘ ਨੇ ਅਮਰੀਕਾ ਵਿੱਚ ਪੰਜਾਬ ਅਤੇ ਸਿੱਖ ਕੌਮ ਦਾ ਨਾਮ ਕੀਤਾ ਰੋਸ਼ਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਦਫ਼ਤਰ ਪਹੁੰਚੀ ਸਿੱਟ 328 ਲਾਪਤਾ ਸਰੂਪਾਂ ਦੀ ਜਾਂਚ ਤੇਜ਼। ਆਸਟ੍ਰੇਲੀਆ ਵਿੱਚ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਦੀ ਵੱਧਦੀ ਲੋਕਪ੍ਰਿਯਤਾ ਨੇ ਵੱਡੀਆਂ ਪਾਰਟੀਆਂ ਤੇ ਪਾਇਆ ਦਬਾਅ। ਜ਼ਿਲ੍ਹਾ ਬਰਨਾਲਾ ਦੇ ਛੋਟੇ ਜਿਹੇ ਪਿੰਡ ਗੰਡਾ ਸਿੰਘ ਵਾਲਾ ਨਾਲ ਸੰਬੰਧਿਤ ਹੋਣਹਾਰ ਨੌਜਵਾਨ ਗੁਰਪ੍ਰੀਤ ਸਿੰਘ ਨੇ ਅਮਰੀਕਾ ਵਿੱਚ ਅਕਾਦਮਿਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਅਤੇ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ ਹੈ। ਸਿਰਫ 20 ਸਾਲ ਦੀ ਉਮਰ ਵਿੱਚ ਉਹਨਾਂ ਨੇ ਉਹ ਮੁਕਾਮ ਹਾਸਲ ਕਰ ਲਿਆ ਜੋ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਨਾ ਬਣ ਰਿਹਾ ਹੈ। ਗੁਰਪ੍ਰੀਤ ਸਿੰਘ ਇਸ ਸਮੇਂ ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਬਰਲਿੰਗਟਨ ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ ਅਤੇ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਅਮਰੀਕਾ ਵਿੱਚ ਸਿੱਖ ਧਰਮ ਨੂੰ ਸਕੂਲੀ ਪਾਠਕ੍ਰਮਾਂ ਵਿੱਚ ਸ਼ਾਮਿਲ ਕਰਨ ਲਈ ਨਿਊ ਜਰਸੀ ਸੈਨੇਟ ਵਿੱਚ ਪੇਸ਼ ਹੋਏ ਇਤਿਹਾਸਕ ਮਤੇ SR 108 ਦੇ ਹੱਕ ਵਿੱਚ ਉਹਨਾਂ ਦੀ ਸਰਗਰਮ ਭੂਮਿਕਾ ਕਾਬਿਲੇ ਤਾਰੀਫ ਰਹੀ ਹੈ। ਉਹਨਾਂ ਦੀ ਅਕਾਦਮਿਕ ਕਾਬਲੀਅਤ ਨੂੰ ਮਾਨਤਾ ਦਿੰਦਿਆਂ ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਵਕਾਰੀ ਪ੍ਰੋਵੋਸਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਮੁਤਾਬਕ ਇਹ ਸਨਮਾਨ ਉਹਨਾਂ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜੋ ਉੱਚ GPA ਅਤੇ ਅਕਾਦਮਿਕ ਉੱਤਮਤਾ ਲਈ ਲਗਾਤਾਰ ਮਿਹਨਤ ਕਰਦੇ ਹਨ। ਗੁਰਪ੍ਰੀਤ ਸਿੰਘ ਨੂੰ ਇਹ ਸਨਮਾਨ ਉਹਨਾਂ ਦੀ ਬਿਹਤਰੀਨ ਪ੍ਰਦਰਸ਼ਨਸ਼ੀਲਤਾ ਅਤੇ ਲਗਨ ਦੇ ਚੱਲਦਿਆਂ ਪ੍ਰਾਪਤ ਹੋਇਆ। ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਨੂੰ ਕੁੱਲ $1 ਲੱਖ ਦੀ ਵੱਡੀ ਸਕਾਲਰਸ਼ਿਪ ਵੀ ਮਿਲੀ ਹੈ। ਇਸ ਤੋਂ ਪਹਿਲਾਂ ਵੀ ਉਹ ਬਰਲਿੰਗਟਨ ਟਾਊਨਸ਼ਿਪ ਹਾਈ ਸਕੂਲ ਵੱਲੋਂ $35,000 ਦੀ ਸਕਾਲਰਸ਼ਿਪ ਹਾਸਲ ਕਰ ਚੁੱਕੇ ਹਨ। ਕੇਵਲ 16 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਅਮਰੀਕਾ ਭਰ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਕਥਾ ਅਤੇ ਸਿੱਖ ਇਤਿਹਾਸ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਵਰਲਡ ਸਿੱਖ ਅਲਾਇੰਸ ਦੇ ਸੰਸਥਾਪਕ ਵੀ ਹਨ ਜੋ ਧਾਰਮਿਕ ਏਕਤਾ, ਸਿੱਖਿਆ ਅਤੇ ਮਨੁੱਖਤਾ ਦੀ ਸੇਵਾ ਲਈ ਕੰਮ ਕਰ ਰਹੀ ਇੱਕ ਸਰਗਰਮ ਸੰਸਥਾ ਹੈ। ਉਹ ਨਿਊ ਜਰਸੀ ਦੇ ਗਵਰਨਰ ਦਫ਼ਤਰ ਵਿੱਚ ਇੰਟਰਨਸ਼ਿਪ ਕਰਕੇ ਪ੍ਰਸ਼ਾਸਨਿਕ ਤਜਰਬਾ ਵੀ ਹਾਸਲ ਕਰ ਚੁੱਕੇ ਹਨ। ਮੌਜੂਦਾ ਸਮੇਂ ਉਹ ਪੈਨ ਸਟੇਟ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਹਾਸਲ ਕਰ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਉਹ ਰਟਗਰਜ਼ ਯੂਨੀਵਰਸਿਟੀ ਵਿੱਚ ਕ੍ਰਿਮੀਨਲ ਜਸਟਿਸ ਅਤੇ ਬਾਇਓਲੋਜੀ ਵਿੱਚ ਡਬਲ ਮੇਜਰ ਕਰ ਚੁੱਕੇ ਹਨ। ਗੁਰਪ੍ਰੀਤ ਸਿੰਘ ਦੀ ਇਹ ਉਪਲਬਧੀ ਸਿਰਫ ਉਹਨਾਂ ਦੇ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੇ ਬਰਨਾਲਾ ਜ਼ਿਲ੍ਹੇ ਅਤੇ ਪੰਜਾਬ ਲਈ ਮਾਣ ਦੀ ਗੱਲ ਹੈ। ਉਹਨਾਂ ਦੀ ਇਹ ਕਾਮਯਾਬੀ ਸਾਬਿਤ ਕਰਦੀ ਹੈ ਕਿ ਮਿਹਨਤ, ਲਗਨ ਅਤੇ ਆਪਣੇ ਮੁੱਲਾਂ ਨਾਲ ਜੁੜਾਅ ਦੇ ਨਾਲ-ਨਾਲ ਕੋਈ ਵੀ ਨੌਜਵਾਨ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਾਮਯਾਬੀ ਦੇ ਝੰਡੇ ਗੱਡ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਦੇ ਮਾਮਲੇ ਦੀ ਜਾਂਚ ਲਈ ਕਾਇਮ ਵਿਸ਼ੇਸ਼ ਜਾਂਚ ਟੀਮ ਅੱਜ ਮੁੜ SP ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਸੈਕਟਰ 5 ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਦਫ਼ਤਰ ਪਹੁੰਚੀ। ਟੀਮ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੋਂ 328 ਸਰੂਪਾਂ ਦੇ ਮਾਮਲੇ ਦੀ ਜਾਂਚ ਲਈ ਲੋੜੀਂਦਾ ਰਿਕਾਰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਲੋੜੀਂਦੇ ਦਸਤਾਵੇਜ਼ ਜਾਂਚ ਟੀਮ ਨੂੰ ਮੁਹੱਈਆ ਕਰਵਾ ਦਿੱਤੇ ਹਨ। ਦੂਜੇ ਪਾਸੇ ਜਾਂਚ ਟੀਮ ਨੇ ਲੋੜੀਂਦੇ ਸਾਰੇ ਦਸਤਾਵੇਜ਼ ਨਾ ਮਿਲਣ ਦਾ ਦਾਅਵਾ ਕੀਤਾ ਹੈ। ਇਸ ਲਈ ਜਾਂਚ ਟੀਮ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਵਿਸ਼ੇਸ਼ ਜਾਂਚ ਟੀਮ ਨੇ ਅੱਜ ਚੰਡੀਗੜ੍ਹ ਦੇ ਸੈਕਟਰ 5 ਸਥਿਤ SGPC ਦੇ ਸਬ ਦਫ਼ਤਰ ਤੋਂ ਕਾਫੀ ਰਿਕਾਰਡ ਹਾਸਲ ਕੀਤਾ ਹੈ, ਪਰ ਹਾਲੇ ਵੀ ਕੁਝ ਰਿਕਾਰਡ ਬਾਕੀ ਹੈ। SP ਨੇ ਕਿਹਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਤੋਂ ਜਿਹੜਾ ਰਿਕਾਰਡ ਮੰਗਿਆ ਗਿਆ ਸੀ ਉਸ ਵਿੱਚੋਂ ਵਧੇਰੇ ਰਿਕਾਰਡ ਸੌਂਪ ਦਿੱਤਾ ਗਿਆ, ਪਰ ਹਾਲੇ ਵੀ ਕੁਝ ਰਿਕਾਰਡ ਬਾਕੀ ਹੈ। ਕੁਝ ਅਸਲ ਦਸਤਾਵੇਜ਼ਾਂ ਦੀ ਜ਼ਰੂਰਤ ਹੈ, ਪਰ ਸ਼੍ਰੋਮਣੀ ਕਮੇਟੀ ਵੱਲੋਂ ਫੋਟੋਕਾਪੀ ਦਿੱਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਉਹ ਲੋੜੀਂਦੇ ਦਸਤਾਵੇਜ਼ ਹਾਸਲ ਕਰਨ ਲਈ ਅਦਾਲਤ ਦਾ ਰੁਖ ਕਰਨਗੇ। ਦੂਜੇ ਪਾਸੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਟ ਵੱਲੋਂ ਮੰਗਿਆ ਗਿਆ ਰਿਕਾਰਡ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਤੇ ਪਾਰਦਰਸ਼ਤਾ ਨਾਲ ਸੌਂਪਿਆ ਗਿਆ ਹੈ। ਜਾਂਚ ਟੀਮ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਨਾ ਕਰਨ ਦਾ ਦਾਅਵਾ ਝੂਠ ਹੈ। ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਸਹਿਯੋਗ ਕਰ ਰਹੀ ਹੈ, ਪਰ ਜਾਂਚ ਟੀਮ ਇਸ ਮਾਮਲੇ ਤੋਂ ਵੱਖਰੀਆਂ ਜਾਣਕਾਰੀਆਂ ਮੰਗ ਰਹੀ ਹੈ। ਇਸ ਬਾਰੇ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ। ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਗਿਆ। ਉਹਨਾਂ ਦੇ ਹੁਕਮ ਅਨੁਸਾਰ ਅੰਤਰਿਮ ਕਮੇਟੀ ਦੀ ਇਕੱਤਰਤਾ ਕਮੇਟੀ ਵਿੱਚ ਵਿਚਾਰ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਜਾਂਚ ਟੀਮ ਨੇ ਗੈਰ ਜ਼ਰੂਰੀ ਜਾਣਕਾਰੀ ਮੰਗਣੀ ਅਤੇ ਅਦਾਲਤ ਵਿੱਚ ਗਲਤ ਬਿਆਨੀ ਬੰਦ ਨਾ ਕੀਤੀ ਤਾਂ ਸਾਨੂੰ ਸਹਿਯੋਗ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ। ਅਸੀਂ ਬਕਾਇਦਾ ਤੌਰ ਤੇ ਸਰਟੀਫਾਈਡ ਕਾਪੀ ਸਾਰੀ ਰਿਕਾਰਡਿੰਗ ਕੀਤੀ, ਪਹਿਲਾਂ ਉਹਦੀ ਸਰਟੀਫਾਈਡ ਕਾਪੀਸ ਇਹਨਾਂ ਨੂੰ ਸਾਰੀਆਂ ਦਿੱਤੀਆਂ, ਨਾਲ ਉਹਦੀ ਰਸੀਟ ਵੀ ਲਈ ਆ, ਪਰ ਇਹ ਕਹਿੰਦੇ ਸੀ ਵੀ ਤੁਸੀਂ ਸਾਨੂੰ ਅਸਲ ਦਿਓ। ਅਸੀਂ ਕਿਹਾ ਅਸਲ ਨਹੀਂ ਦਿੱਤੀ ਜਾ ਸਕਦੀ, ਨਾ ਲੈਜਰਾਂ ਦਿੱਤੀਆਂ ਜਾ ਸਕਦੀਆਂ, ਨਾ ਬਿੱਲ ਬੁੱਕ ਦਿੱਤੀ ਜਾ ਸਕਦੀ। ਹਾਂ, ਕੋਰਟ ਜਦੋਂ ਕਹੂਗੀ ਅਸੀਂ ਕੋਰਟ ਦੇ ਵਿੱਚ ਪ੍ਰੋਡਿਊਸ ਕਰ ਦਾਂਗੇ, ਕਿਉਂਕਿ ਪ੍ਰੋਸੀਜਰ ਵੀ ਐਵੇਂ ਹੀ ਆ ਕਿ ਸਰਟੀਫਾਈਡ ਕਾਪੀ ਨੂੰ ਜਿਹੜੇ ਪ੍ਰੂਵ ਕਰਨਾ ਹੋਵੇ ਫਿਰ ਅਸਲ ਜਿਹੜਾ ਮੰਗਾ ਲਿਆ ਜਾਂਦਾ। ਸੋ ਅਸੀਂ ਤਾਂ ਅੰਡਰਟੇਕਿੰਗ ਇਸ ਤੇ ਅੱਗੇ ਖੜੇ ਹਾਂ ਵੀ ਤੁਹਾਨੂੰ ਨਹੀਂ ਦਿੱਤੀਆਂ ਜਾਣੀਆਂ, ਤਫਤੀਸ਼ ਦਾ ਹਿੱਸਾ ਨਹੀਂ ਬਣਾਉਣਾ, ਕਿਉਂਕਿ ਟੈਂਪਰ ਹੋ ਸਕਦੀਆਂ। ਸਾਡੀ ਐਪਰੀਹੈਂਸ਼ਨ ਇਹ ਆ
ਸੋ ਅੱਜ ਵੀ ਸਾਰੇ ਦਾ ਸਾਰਾ ਰਿਕਾਰਡ ਸਰਟੀਫਾਈਡ ਕਾਪੀਆਂ ਉਹ ਇਹਨਾਂ ਦੇ ਅਸੀਂ ਸਪੋਰਟ ਕਰ ਦਿੱਤੀਆਂ। ਪਹਿਲਾਂ ਸਾਡੇ ਜ਼ਰੂਰ ਅਸੀਂ ਬੈਠ ਕੇ ਅੱਧਾ ਘੰਟਾ ਇਸ ਗੱਲ ਤੇ ਲਾਇਆ ਵੀ ਇਹ ਕਿਵੇਂ ਕੰਮ ਚੱਲੂਗਾ। ਇੱਕ ਪਾਸੇ ਕੋਆਪਰੇਟ ਕਰ ਰਹੇ, ਦੂਏ ਪਾਸੇ ਜਾ ਕੇ ਝੂਠੇ ਬੋਲੀ ਜਾਈਏ, ਕੋਰਟਾਂ ਦੇ ਵਿੱਚ ਆਪਣਾ ਐਫੀਡੈਵਿਟ ਦਈਏ। ਉਹ ਕਹਿੰਦੇ ਜੀ ਕੋਰਟ ਨੇ ਸਾਡੇ ਕੋਲੋਂ ਸਟੇਟਸ ਰਿਪੋਰਟ ਮੰਗੀ ਸੀ ਤੇ ਸਗਾਲਾ ਤਰੀਕਾ ਦੇਖਿਆ ਵੀ ਸ਼੍ਰੋਮਣੀ ਕਮੇਟੀ ਦੇ ਮਾੜ ਦਿਓ ਗੱਲ ਤੇ ਆਪੇ ਆਪਣੇ ਗੱਲ ਫੱਟੇ 'ਚ ਪੈ ਜਾਊਗੀ। ਹੁਣ ਅਸੀਂ ਪਰਸੋਂ ਮੈਂ ਇੱਕ ਚਿੱਠੀ ਲਿਖੀ ਆ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿ ਸਾਨੂੰ ਗਾਂਹ ਆਗਿਆ ਕੀਤੀ ਜਾਵੇ। ਆ ਜਿਹੜੀਆਂ ਸਾਨੂੰ ਚਿੱਠੀਆਂ ਆ ਰਹੀਆਂ ਇਹਨਾਂ ਦੇ ਨਾਲ 328 ਸਰੂਪਾਂ ਦੇ ਸਬੰਧ ਦੇ ਵਿੱਚ ਕੋਈ ਰਿਲੇਟ ਨਹੀਂ ਗਈਆਂ ਕਿਸੇ ਪੱਖ ਦੀਆਂ ਵੀ, ਤੇ ਨਾਲ ਅਸੀਂ 1 ਤਰੀਕ ਨੂੰ 1 ਜੂਨ ਨੂੰ ਐਗਜ਼ੈਕਟਿਵ ਦੀ ਮੀਟਿੰਗ ਵੀ ਰੱਖੀ ਆ। ਹੁਣ ਅਸੀਂ ਬੈਠ ਕੇ ਵਿਚਾਰਾਂਗੇ, ਜਥੇਦਾਰ ਸਾਹਿਬ ਦਾ ਆਦੇਸ਼ ਵੀ ਉਡੀਕਾਂਗੇ ਤੇ ਜੇ ਫਿਰ ਇਦਾਂ ਹੀ ਕਰਨੀ ਆ ਵੀ ਅਸੀਂ ਸਹਿਯੋਗ ਵੀ ਕਰੀਏ ਤਾਂ ਤੁਸੀਂ ਕਹੋ ਸਹਿਯੋਗ ਨਹੀਂ ਕੀਤਾ, ਫਿਰ ਸਹਿਯੋਗ ਬੰਦ ਵੀ ਹੋ ਸਕਦਾ। ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਫੈਸਲਾ ਕਰਨਗੇ ਇਹਦਾ, ਉਹ ਜੋ ਅਗਲਾ ਆਦੇਸ਼ ਦੇਣਗੇ। ਦੂਜੀ ਗੱਲ, ਜਿਹੜੀਆਂ ਗੱਲਾਂ 328 ਸਰੂਪਾਂ ਤੋਂ ਸੰਬੰਧ ਲਾਂਭੇ ਆ ਉਹਨਾਂ 'ਚੋਂ ਅਸੀਂ ਇੱਕ ਵੀ ਚੀਜ਼ ਨਹੀਂ ਮੁਹੱਈਆ ਕਰਨੀ, ਕਿਉਂਕਿ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਪ੍ਰਬੰਧ ਆ। ਸੋ ਇਸ ਕਰਕੇ ਮੀਟਿੰਗ ਦੇ ਵਿੱਚ ਪਹਿਲਾਂ ਸ਼ੁਰੂ ਤੋਂ ਮੀਟਿੰਗ ਤੋਂ ਮੈਂ ਪਹਿਲਾਂ ਕਹਿ ਦਿੱਤਾ ਸੀ ਵੀ ਜੇ ਤਾਂ ਬਈ ਤੁਸੀਂ ਐਵੇਂ ਕਰਨੀ ਆ ਅੰਦਰ ਕੁਛ ਤੇ ਬਾਹਰ ਕੁਛ। ਆਸਟ੍ਰੇਲੀਆ ਦੀ ਸਿਆਸਤ ਵਿੱਚ ਪ੍ਰਵਾਸੀਆਂ ਅਤੇ ਨਸਲਵਾਦ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਦ ਸਿਡਨੀ ਮਾਰਨਿੰਗ ਦੀ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਪਾਰਟੀ ਦੀ ਵੱਧਦੀ ਪ੍ਰਸਿੱਧੀ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉੱਤੇ ਦਬਾਅ ਵੱਧ ਰਿਹਾ ਹੈ। ਆਵਾਜ਼ ਨੂੰ ਆਉਂਦੇ 10 ਸਾਲਾਂ ਵਿੱਚ ਰੋਕਣ ਦੀ ਚਰਚਾ ਕੀਤੀ ਗਈ ਹੈ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਂਸਨ ਨੇ 1996 ਵਿੱਚ ਕੀਤੀ ਸੀ। ਉਹ ਆਪਣੇ ਤਿੱਖੇ ਅਤੇ ਵਿਵਾਦਿਤ ਬਿਆਨਾਂ ਲਈ ਮਸ਼ਹੂਰ ਰਹੀ ਹੈ, ਖਾਸ ਕਰਕੇ ਪ੍ਰਵਾਸੀਆਂ ਅਤੇ ਮੂਲ ਨਿਵਾਸੀ ਲੋਕਾਂ ਬਾਰੇ। ਹੁਣ ਇਹ ਪਾਰਟੀ ਪਿੰਡਾਂ ਅਤੇ ਖੇਤਰੀ ਇਲਾਕਿਆਂ ਵਿੱਚ ਮਜ਼ਬੂਤ ਹੋ ਰਹੀ ਹੈ, ਜਿਸ ਨਾਲ ਵੱਡੀਆਂ ਰਾਜਨੀਤਿਕ ਪਾਰਟੀਆਂ ਚਿੰਤਤ ਹਨ। ਰਿਪੋਰਟ ਅਨੁਸਾਰ ਵੱਖ-ਵੱਖ ਲੋਕਾਂ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਿਆ ਕਿ ਮੁਲਕ ਵਿੱਚ ਨਸਲਵਾਦ ਹਾਵੀ ਹੋ ਰਿਹਾ ਹੈ। ਇਸ ਨੂੰ ਹਵਾ ਦਿੱਤੀ ਜਾ ਰਹੀ ਹੈ। ਕੁਝ ਰਾਜਸੀ ਨੇਤਾ ਵਨ ਨੇਸ਼ਨ ਦੇ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਉਸੇ ਤਰ੍ਹਾਂ ਦੀ ਸਖਤ ਭਾਸ਼ਾ ਅਤੇ ਨੀਤੀਆਂ ਅਪਣਾਉਣ ਲੱਗ ਪਏ ਹਨ। ਇਸ ਦਾ ਸਭ ਤੋਂ ਵੱਡਾ ਅਸਰ ਪ੍ਰਵਾਸੀ ਭਾਈਚਾਰਿਆਂ ਤੇ ਪੈ ਸਕਦਾ ਹੈ, ਜਿਨ੍ਹਾਂ ਵਿੱਚ ਭਾਰਤੀ, ਪੰਜਾਬੀ ਅਤੇ ਹੋਰ ਏਸ਼ੀਆਈ ਸਮੂਹ ਵੀ ਸ਼ਾਮਿਲ ਹਨ। ਆਸਟ੍ਰੇਲੀਆ ਵਿੱਚ ਰਹਿੰਦੇ ਕਈ ਪ੍ਰਵਾਸੀ ਪਹਿਲਾਂ ਹੀ ਮਹਿੰਗਾਈ, ਨੌਕਰੀਆਂ ਅਤੇ ਵੀਜ਼ਾ ਸੰਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਨਸਲਵਾਦੀ ਰਾਜਨੀਤੀ ਉਹਨਾਂ ਵਿੱਚ ਅਸੁਰੱਖਿਆ ਤੇ ਚਿੰਤਾ ਵਧਾ ਸਕਦੀ ਹੈ। ਰਿਪੋਰਟ ਦਾ ਸੰਦੇਸ਼ ਹੈ ਕਿ ਸਮਝਦਾਰ ਨੇਤਾਵਾਂ ਨੂੰ ਨਸਲਵਾਦ ਦੇ ਖਿਲਾਫ ਡਟ ਕੇ ਖੜਨਾ ਚਾਹੀਦਾ ਹੈ। ਇਸ ਨੂੰ ਰਾਜਨੀਤੀ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। ਜਿਹੜੀਆਂ ਗੱਲਾਂ 328 ਸਰੂਪਾਂ ਤੋਂ ਸੰਬੰਧ ਲਾਂਭੇ ਆ ਉਹਨਾਂ 'ਚੋਂ ਅਸੀਂ ਇੱਕ ਵੀ ਚੀਜ਼ ਨਹੀਂ ਮੁਹੱਈਆ ਕਰਨੀ, ਕਿਉਂਕਿ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਪ੍ਰਬੰਧ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਪਾਵਨ ਬੀੜਾਂ ਨਾਲ ਸੰਬੰਧਿਤ ਮਾਮਲੇ ਤੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਤੇ ਮੰਗਿਆ ਗਿਆ ਰਿਕਾਰਡ ਪੂਰੀ ਪਾਰਦਰਸ਼ਤਾ ਨਾਲ ਸੌਂਪਿਆ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿੱਚ ਸਿੱਟ ਦਾ ਪੂਰਾ ਸਹਿਯੋਗ ਕਰ ਰਹੀ ਹੈ। ਇਹ ਪ੍ਰਗਟਾਵਾ ਅੱਜ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਉਪ ਦਫ਼ਤਰ ਸਿੱਟ ਨੂੰ ਮੰਗੇ ਗਏ ਦਸਤਾਵੇਜ਼ਾਂ ਦੀਆਂ ਕਾਪੀਆਂ ਦੇਣ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਇਸ ਮਾਮਲੇ ਦੀ ਪੜਤਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਹੇਠ ਹੋਈ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਦੁਆਰਾ ਬਣਾਈ ਗਈ ਜਾਂਚ ਟੀਮ ਨੂੰ ਸਹਿਯੋਗ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ ਅਨੁਸਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 328 ਪਾਵਨ ਬੀੜਾਂ ਦੇ ਮਾਮਲੇ ਵਿੱਚ 7 ਦਸੰਬਰ 2025 ਨੂੰ FIR ਦਰਜ ਕਰਨ ਉਪਰੰਤ ਪਹਿਲੀ ਵਾਰ ਜਾਂਚ ਟੀਮ ਦੁਆਰਾ 13 ਜਨਵਰੀ 2026 ਨੂੰ ਸ਼੍ਰੋਮਣੀ ਕਮੇਟੀ ਨੂੰ ਪੱਤਰ ਪ੍ਰਾਪਤ ਹੋਇਆ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਮੰਗਿਆ ਰਿਕਾਰਡ 29 ਜਨਵਰੀ 2026 ਨੂੰ ਚੰਡੀਗੜ੍ਹ ਸਥਿਤ ਉਪ ਦਫ਼ਤਰ ਵਿਖੇ ਜਾਂਚ ਟੀਮ ਨੂੰ ਸੌਂਪ ਦਿੱਤਾ ਸੀ। ਇਸ ਮਗਰੋਂ 17 ਫਰਵਰੀ 2026 ਨੂੰ ਮੁੜ ਪੱਤਰ ਪ੍ਰਾਪਤ ਹੋਇਆ, ਜਿਸ ਵਿੱਚ 8 ਮਦਾਂ ਬਾਰੇ ਮੰਗੀ ਗਈ ਜਾਣਕਾਰੀ 11 ਮਾਰਚ 2026 ਨੂੰ ਜਾਂਚ ਟੀਮ ਨੂੰ ਮੁਹੱਈਆ ਕਰਵਾ ਦਿੱਤੀ ਗਈ ਸੀ। ਇਸੇ ਤਰ੍ਹਾਂ 3 ਅਪ੍ਰੈਲ 2026 ਨੂੰ ਜਾਂਚ ਟੀਮ ਵੱਲੋਂ ਤੀਜਾ ਪੱਤਰ ਭੇਜਿਆ ਗਿਆ, ਜਿਸ ਰਾਹੀਂ ਮੰਗੀਆਂ ਗਈਆਂ 18 ਮਦਾਂ ਬਾਰੇ ਰਿਕਾਰਡ 27 ਅਪ੍ਰੈਲ 2026 ਨੂੰ ਜਾਂਚ ਟੀਮ ਦੇ ਸਪੁਰਦ ਕੀਤਾ ਗਿਆ। ਇਹ ਸਾਰੇ ਰਿਕਾਰਡ ਦੀ ਵਸੂਲੀ ਵੀ ਬਕਾਇਦਾ ਤੌਰ ਤੇ ਲਈ ਗਈ ਹੈ। ਉਹਨਾਂ ਕਿਹਾ ਕਿ ਅੱਜ ਵੀ ਜਾਂਚ ਟੀਮ ਵੱਲੋਂ ਮੰਗੇ ਗਏ ਬਿੱਲ ਬੁੱਕ ਅਤੇ ਲੈਜ਼ਰਾਂ ਨਾਲ ਸੰਬੰਧਿਤ ਰਿਕਾਰਡ ਦੀਆਂ ਕਾਪੀਆਂ ਉਹਨਾਂ ਨੂੰ ਸੌਂਪੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਾਂਚ ਟੀਮ ਵੱਲੋਂ ਕੋਰਟ ਵਿੱਚ ਇਹ ਹਲਫਨਾਮਾ ਦਾਖਲ ਕਰਨਾ ਕਿ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰ ਰਹੀ ਸਰਾਸਰ ਝੂਠ ਹੈ। ਉਹਨਾਂ ਕਿਹਾ ਕਿ ਸੌਂਪੇ ਗਏ ਦਸਤਾਵੇਜ਼ਾਂ ਸੰਬੰਧੀ ਵੀਡੀਓ ਰਿਕਾਰਡ ਵੀ ਸਾਡੇ ਕੋਲ ਮੌਜੂਦ ਹਨ। ਜੇਕਰ ਜਾਂਚ ਟੀਮ ਕੋਰਟ ਵਿੱਚ ਗਲਤ ਬਿਆਨੀ ਕਰਦੀ ਹੈ ਤਾਂ ਇਹ ਵੀਡੀਓਜ਼ ਅਤੇ ਰਿਕਾਰਡ ਜਨਤਕ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਰਿਕਾਰਡ ਨਾਲ ਸੰਬੰਧਿਤ ਤਸਦੀਕਸ਼ੁਦਾ ਕਾਪੀਆਂ ਜਾਂਚ ਟੀਮ ਨੂੰ ਸੌਂਪੀਆਂ ਹਨ ਅਤੇ ਜੇਕਰ ਕੋਰਟ ਆਦੇਸ਼ ਕਰੇਗੀ ਤਾਂ ਅਸਲ ਰਿਕਾਰਡ ਵੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ 328 ਪਾਵਨ ਬੀੜਾ ਨਾਲ ਸੰਬੰਧਿਤ ਮਾਮਲੇ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ, ਪਰੰਤੂ ਜਾਂਚ ਟੀਮ ਵੱਲੋਂ ਜੋ ਜਾਣਕਾਰੀਆਂ ਇਸ ਮਾਮਲੇ ਤੋਂ ਵੱਖਰੀਆਂ ਮੰਗੀਆਂ ਜਾ ਰਹੀਆਂ ਹਨ ਉਸ ਬਾਰੇ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਉਹਨਾਂ ਦਾ ਜੋ ਵੀ ਆਦੇਸ਼ ਹੋਵੇਗਾ ਉਸ ਸੰਬੰਧੀ ਅੰਤਰਿਮ ਕਮੇਟੀ ਦੀ ਇਕੱਤਰਤਾ ਕਮੇਟੀ ਵਿੱਚ ਵਿਚਾਰ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾ ਰਹੇ ਪੂਰੇ ਸਹਿਯੋਗ ਤੋਂ ਬਾਅਦ ਵੀ ਜੇਕਰ ਜਾਂਚ ਟੀਮ ਵੱਲੋਂ ਇਸ ਮਾਮਲੇ ਤੋਂ ਬਾਹਰੀ ਗੈਰ ਜ਼ਰੂਰੀ ਜਾਣਕਾਰੀਆਂ ਮੰਗਣ ਅਤੇ ਕੋਰਟ ਵਿੱਚ ਗਲਤ ਬਿਆਨੀ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਨਾ ਦਿੱਤੇ ਜਾਣ ਬਾਰੇ ਕਹਿਣਾ ਬੰਦ ਨਾ ਕੀਤਾ ਤਾਂ ਸਾਨੂੰ ਸਹਿਯੋਗ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ। ਅੱਜ ਜਿਹੜੀਆਂ ਇਹ ਸਾਡੇ ਕੋਲ 5 ਮੱਦਾਂ ਸੀ, ਇਹ 5 ਮੱਦਾਂ ਕੀ ਸੀ? ਇਹ ਸੀਗੀਆਂ ਬੇਲ ਬੁੱਕਸ, ਨਾਲ ਸੀ ਲੈਜਰ ਬਾਈਂਡ ਤੇ ਅਨਬਾਈਂਡ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਜਿਹੜਾ ਅਸਲ ਰਿਕਾਰਡ ਕਿਸੇ ਦੇ ਸਪੁਰਦ ਨਹੀਂ ਕਰ ਸਕਦੀ। ਅਸੀਂ ਬਕਾਇਦਾ ਤੌਰ ਤੇ ਸਰਟੀਫਾਈਡ ਕਾਪੀ ਸਾਰੀ ਰਿਕਾਰਡਿੰਗ ਕੀਤੀ, ਪਹਿਲਾਂ ਉਹਦੀ ਸਰਟੀਫਾਈਡ ਕਾਪੀਸ ਇਹਨਾਂ ਨੂੰ ਸਾਰੀਆਂ ਦਿੱਤੀਆਂ, ਨਾਲ ਉਹਦੀ ਰਸੀਟ ਵੀ ਲਈ ਆ। ਪਰ ਇਹ ਕਹਿੰਦੇ ਸੀ ਵੀ ਤੁਸੀਂ ਸਾਨੂੰ ਅਸਲ ਦਿਓ। ਅਸੀਂ ਕਿਹਾ ਅਸਲ ਨਹੀਂ ਦਿੱਤੀ ਜਾ ਸਕਦੀ, ਨਾ ਲੈਜਰਾਂ ਦਿੱਤੀਆਂ ਜਾ ਸਕਦੀਆਂ, ਨਾ ਬਿੱਲ ਬੁੱਕ ਦਿੱਤੀ ਜਾ ਸਕਦੀ। ਹਾਂ, ਕੋਰਟ ਜਦੋਂ ਕਹੂਗੀ ਅਸੀਂ ਕੋਰਟ ਦੇ ਵਿੱਚ ਪ੍ਰੋਡਿਊਸ ਕਰ ਦਾਂਗੇ, ਕਿਉਂਕਿ ਪ੍ਰੋਸੀਜਰ ਵੀ ਐਵੇਂ ਹੀ ਆ ਕਿ ਸਰਟੀਫਾਈਡ ਕਾਪੀ ਨੂੰ ਜਿਹੜੇ ਪ੍ਰੂਵ ਕਰਨਾ ਹੋਵੇ ਫਿਰ ਅਸਲ ਜਿਹੜਾ ਮੰਗਾ ਲਿਆ ਜਾਂਦਾ। ਸੋ ਅਸੀਂ ਤਾਂ ਅੰਡਰਟੇਕਿੰਗ ਇਸ ਤੇ ਅੱਗੇ ਖੜੇ ਆ ਵੀ ਤੁਹਾਨੂੰ ਨਹੀਂ ਦਿੱਤੀਆਂ ਜਾਣੀਆਂ, ਤਫਤੀਸ਼ ਦਾ ਹਿੱਸਾ ਨਹੀਂ ਬਣਾਉਣਾ, ਕਿਉਂਕਿ ਟੈਂਪਰ ਹੋ ਸਕਦੀਆਂ। ਸਾਡੀ ਐਪਰੀਹੈਂਸ਼ਨ ਇਹ ਆ। ਸੋ ਅੱਜ ਵੀ ਸਾਰੇ ਦਾ ਸਾਰਾ ਰਿਕਾਰਡ ਸਰਟੀਫਾਈਡ ਕਾਪੀਆਂ ਉਹ ਇਹਨਾਂ ਦੇ ਅਸੀਂ ਸਪੁਰਦ ਕਰ ਦਿੱਤੀਆਂ। ਪਹਿਲਾਂ ਸਾਡੇ ਜ਼ਰੂਰ ਅਸੀਂ ਬੈਠ ਕੇ ਅੱਧਾ ਘੰਟਾ ਇਸ ਗੱਲ ਤੇ ਲਾਇਆ ਵੀ ਇਹ ਕਿਵੇਂ ਕੰਮ ਚੱਲੂਗਾ। ਇੱਕ ਪਾਸੇ ਕੋਆਪਰੇਟ ਕਰ ਰਹੇ, ਦੂਏ ਪਾਸੇ ਜਾ ਕੇ ਝੂਠੇ ਬੋਲੀ ਜਾਈਏ, ਕੋਰਟਾਂ ਦੇ ਵਿੱਚ ਆਪਣਾ ਐਫੀਡੈਵਿਟ ਦਈਏ। ਉਹ ਕਹਿੰਦੇ ਜੀ ਕੋਰਟ ਨੇ ਸਾਡੇ ਕੋਲੋਂ ਸਟੇਟਸ ਰਿਪੋਰਟ ਮੰਗੀ ਸੀ ਤੇ ਸਗਾਲਾ ਤਰੀਕਾ ਦੇਖਿਆ ਵੀ ਸ਼੍ਰੋਮਣੀ ਕਮੇਟੀ ਦੇ ਮਾੜੇ ਦਿਓ ਗੱਲ ਤੇ ਆਪੇ ਆਪਣੇ ਗੱਲ ਫੱਟੇ 'ਚ ਪੈ ਜਾਊਗੀ। ਹੁਣ ਅਸੀਂ ਪਰਸੋਂ ਮੈਂ ਇੱਕ ਚਿੱਠੀ ਲਿਖੀ ਆ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿ ਸਾਨੂੰ ਗਾਂਹ ਆਗਿਆ ਕੀਤੀ ਜਾਵੇ। ਆ ਜਿਹੜੀਆਂ ਸਾਨੂੰ ਚਿੱਠੀਆਂ ਆ ਰਹੀਆਂ ਇਹਨਾਂ ਦੇ ਨਾਲ 328 ਸਰੂਪਾਂ ਦੇ ਸਬੰਧ ਦੇ ਵਿੱਚ ਕੋਈ ਰਿਲੇਟ ਨਹੀਂ ਗਈਆਂ ਕਿਸੇ ਪੱਖ ਦੀਆਂ ਵੀ। ਤੇ ਨਾਲ ਅਸੀਂ 1 ਤਰੀਕ ਨੂੰ 1 ਜੂਨ ਨੂੰ ਐਗਜ਼ੈਕਟਿਵ ਦੀ ਮੀਟਿੰਗ ਵੀ ਰੱਖੀ ਆ। ਹੁਣ ਅਸੀਂ ਬੈਠ ਕੇ ਵਿਚਾਰਾਂਗੇ, ਜਥੇਦਾਰ ਸਾਹਿਬ ਦਾ ਆਦੇਸ਼ ਵੀ ਉਡੀਕਾਂਗੇ ਤੇ ਜੇ ਫਿਰ ਇਦਾਂ ਹੀ ਕਰਨੀ ਆ ਵੀ ਅਸੀਂ ਸਹਿਯੋਗ ਵੀ ਕਰੀਏ ਤਾਂ ਤੁਸੀਂ ਕਹੋ ਸਹਿਯੋਗ ਨਹੀਂ ਕੀਤਾ, ਫਿਰ ਸਹਿਯੋਗ ਬੰਦ ਵੀ ਹੋ ਸਕਦਾ। ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਫੈਸਲਾ ਕਰਨਗੇ ਇਹਦਾ, ਉਹ ਜੋ ਅਗਲਾ ਆਦੇਸ਼ ਦੇਣਗੇ। ਦੂਜੀ ਗੱਲ, ਜਿਹੜੀਆਂ ਗੱਲਾਂ 328 ਸਰੂਪਾਂ ਤੋਂ ਸੰਬੰਧ ਲਾਂਭੇ ਆ ਉਹਨਾਂ 'ਚੋਂ ਅਸੀਂ ਇੱਕ ਵੀ ਚੀਜ਼ ਨਹੀਂ ਮੁਹੱਈਆ ਕਰਨੀ, ਕਿਉਂਕਿ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਪ੍ਰਬੰਧ ਆ। ਸੋ ਇਸ ਕਰਕੇ ਮੀਟਿੰਗ ਦੇ ਵਿੱਚ ਪਹਿਲਾਂ ਸ਼ੁਰੂ ਤੋਂ ਮੀਟਿੰਗ ਤੋਂ ਮੈਂ ਪਹਿਲਾਂ ਕਹਿ ਦਿੱਤਾ ਸੀ ਵੀ ਜੇ ਤਾਂ ਬਈ ਤੁਸੀਂ ਐਵੇਂ ਕਰਨੀ ਆ ਅੰਦਰ ਕੁਛ ਤੇ ਬਾਹਰ ਕੁਛ। ਹੁਣ ਬਾਹਰ ਵੀ ਉਹ ਤੁਹਾਨੂੰ ਕੁਛ ਕਹਿ ਕੇ ਗਏ ਹੋਣਗੇ, ਅਸੀਂ ਅੰਦਰ ਬੈਠ ਕੇ ਸਰਟੀਫਾਈਡ ਕਾਪੀ ਸਾਰੀਆਂ ਦੇ ਦਿੱਤੀਆਂ ਔਰ ਉਹਨਾਂ ਨਾਲ ਬੈਠ ਕੇ ਪਹਿਲਾਂ ਗੱਲ ਹੋਈ ਆ ਵੀ ਕਿਵੇਂ ਗੱਲ ਚੱਲੂਗੀ। ਫਿਰ ਉਹਨੇ ਕਿਹਾ ਜੀ ਸਾਨੂੰ ਜਿਹੜੀਆਂ ਤੁਹਾਨੂੰ ਇਤਰਾਜ਼ ਆ ਉਹ ਸਾਨੂੰ ਚਿੱਠੀ ਦੇ ਵਿੱਚ ਚਿੱਠੀ ਦਾ ਜਵਾਬ ਦੇ ਦਿਓ, ਰਿਕਾਰਡ ਸਾਨੂੰ ਕੋਈ ਨਾ ਦਿਓ। ਤੇ ਉਹ ਅਸੀਂ ਵੱਖਰਾ ਦੇ ਦਾਂਗੇ, ਪਰ ਸਾਰਾ ਰਿਕਾਰਡ ਅੱਜ ਵੀ ਜਿੰਨਾ ਉਹਨੇ ਮੰਗਿਆ ਸੀ ਸਰਟੀਫਾਈਡ ਕਾਪੀ ਦੇ ਰੂਪ ਦੇ ਵਿੱਚ ਦੇ ਦਿੱਤੀਆਂ। ਹੁਣ 1 ਜੂਨ ਨੂੰ ਮੀਟਿੰਗ ਹੋਊਗੀ, ਉਸ ਤੋਂ ਬਾਅਦ 1-2 ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਦੇਸ਼ ਦੇ ਦੇਣਗੇ। ਉਹ ਜੋ ਆਦੇਸ਼ ਦੇਣਗੇ ਉਹਦੀ ਵੀ ਪਾਲਣਾ ਕੀਤੀ ਜਾਊਗੀ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਇਹਨੂੰ ਵਿਚਾਰਾਂਗੇ, ਐਗਜ਼ੈਕਟਿਵ ਦੇ ਵਿੱਚ ਵੀ ਵਿਚਾਰਾਂਗੇ ਕਿ ਐਵੇਂ ਜੇ ਇਹਦਾ ਸਿਆਸੀ ਕਰਨਾ ਹੀ ਕਰਨਾ ਆ। ਤੇ ਮੈਂ ਇੱਥੇ ਬੈਠੇ ਵੀ ਕਿਹਾ ਸੀ ਕਿ ਇਹ ਪਬਲਿਕ ਪਰਸੈਪਸ਼ਨ ਬਣਦੀ ਆ ਕਿ ਇਹ ਜਿਹੜੀਆਂ ਮੋਟੀਆਂ ਅੱਜ ਲੱਗੀਆਂ ਅਖਬਾਰਾਂ 'ਚ ਖਬਰਾਂ ਕਿ SGPC ਇਜ਼ ਨਾਟ ਕੋਆਪਰੇਟਿੰਗ, ਅਸੀਂ ਪੂਰਾ ਕੋਆਪਰੇਟ ਕੀਤਾ ਤੇ ਅੱਜ ਵੀ ਕੀਤਾ। ਇਹ ਠੀਕ ਹੈ, ਅਸੀਂ ਉਹਨਾਂ ਨੂੰ ਆਪਣਾ ਇਤਰਾਜ਼ ਵੱਡਾ ਤੇ ਰੰਜਿਸ਼ ਵੀ ਜ਼ਾਹਰ ਕੀਤੀ ਆ ਤੇ ਹੁਣ ਗਾਂਹ ਸੋਚਾਂਗੇ ਵੀ ਜੇ ਇਦਾਂ ਹੀ ਰਿਹਾ ਵੀ ਆਪਾਂ ਕੋਆਪਰੇਟ ਕਰਨਾ ਕਿ ਨਹੀਂ ਕਰਨਾ। ਸੋ ਤੁਹਾਨੂੰ ਵੀ ਸਾਰਿਆਂ ਨੂੰ ਕਸ਼ਟ ਦਿੱਤਾ ਕਿਉਂਕਿ ਆਮ ਕਰਕੇ ਅਸੀਂ 3-4 ਮੀਟਿੰਗਾਂ ਦੇ ਵਿੱਚ 2-3 'ਚ ਅਸੀਂ PC ਕੋਈ ਕੀਤੀ ਕੋਈ ਨਹੀਂ ਸੀ, ਪਰ ਕਿਉਂਕਿ ਹੁਣ ਪਾਣੀ ਸਿਰ ਤੋਂ ਦੀ ਲੰਘਦਾ ਜਾ ਰਿਹਾ ਸੋ ਇਸ ਕਰਕੇ ਅਸੀਂ ਸਾਰਿਆਂ ਨੇ ਬੈਠ ਕੇ ਫੈਸਲਾ ਇਹ ਕੀਤਾ ਕਿ ਜਥੇਦਾਰ ਸਾਹਿਬ ਜੋ ਆਦੇਸ਼ ਦੇਣ ਤੇ ਐਗਜ਼ੈਕਟਿਵ ਬੈਠ ਕੇ ਫੈਸਲਾ ਕਰੂਗੀ।
ਅਮਰੀਕੀ ਫੌਜ ਨੇ ਇਰਾਨੀ ਹਮਲਾਵਰ ਡਰੋਨਾਂ ਨੂੰ ਡੇਗਣ ਤੋਂ ਬਾਅਦ ਈਰਾਨ ਦੇ ਫੌਜੀ ਟਿਕਾਣੇ ਤੇ ਨਵੇਂ ਰੱਖਿਆਤਮਕ ਹਮਲੇ ਕੀਤੇ। ਅਮਰੀਕੀ ਅਧਿਕਾਰੀਆਂ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਕਿਹਾ ਕਿ ਅਮਰੀਕੀ ਕੇਂਦਰੀ ਕਮਾਂਡ ਦੇ ਬਲਾਂ ਨੇ ਹਰਮੁਜ਼ ਜਲਮਾਰਗ ਦੁਆਲੇ ਖਤਰਾ ਬਣੇ ਇੱਕ ਪਾਸੜ ਹਮਲੇ ਵਾਲੇ 4 ਈਰਾਨੀ ਡਰੋਨ ਫੁੰਡੇ ਹਨ। ਅਮਰੀਕੀ ਸਲਾਮਤੀ ਦਸਤਿਆਂ ਨੇ ਬੰਦਰ ਅਬਾਸ ਵਿੱਚ ਈਰਾਨ ਦੇ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਵੀ ਨਿਸ਼ਾਨਾ ਬਣਾਇਆ। ਅਧਿਕਾਰੀਆਂ ਮੁਤਾਬਕ ਇੱਥੋਂ 5ਵਾਂ ਡਰੋਨ ਛੱਡਿਆ ਜਾਣਾ ਸੀ। ਇਸ ਦੌਰਾਨ ਅਮਰੀਕਾ ਨੇ ਹਰਮੁਜ਼ ਜਲਮਾਰਗ ਵਿੱਚ ਬੇੜਿਆਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਈਰਾਨੀ ਏਜੰਸੀ ਉੱਤੇ ਪਾਬੰਦੀਆਂ ਆਇਦ ਕੀਤੀਆਂ ਹਨ। ਟਰੰਪ ਪ੍ਰਸ਼ਾਸਨ ਦੀ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਇਸਲਾਮੀ ਗਣਰਾਜ ਤੇ ਆਰਥਿਕ ਦਬਾਅ ਵਧਾਉਣਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਐਲਾਨੀਆਂ ਗਈਆਂ ਇਹ ਪਾਬੰਦੀਆਂ ਈਰਾਨ ਦੀ ਫਾਰਸ ਖਾੜੀ ਜਲਮਾਰਗ ਅਥਾਰਟੀ ਤੇ ਇਸ ਏਜੰਸੀ ਨਾਲ ਸਹਿਯੋਗ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਇਹ ਏਜੰਸੀ ਜਲਮਾਰਗ ਵਿੱਚ ਆਵਾਜਾਈ ਨੂੰ ਮਨਜ਼ੂਰੀ ਲਈ ਹਰੇਕ ਜਹਾਜ਼ ਤੋਂ $20 ਲੱਖ ਤੱਕ ਦਾ ਟੋਲ ਵਸੂਲਦੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਕਮਜ਼ੋਰ ਸਥਿਤੀ ਵਿੱਚ ਗੱਲਬਾਤ ਕਰ ਰਿਹਾ ਹੈ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਕਰਕੇ ਉਹ ਪਿਛਲੇ ਕਰੀਬ 3 ਮਹੀਨਿਆਂ ਤੋਂ ਚੱਲ ਰਹੇ ਟਕਰਾਅ, ਜਿਸ ਨੇ ਆਲਮੀ ਅਰਥਚਾਰੇ ਵਿੱਚ ਬੇਚੈਨੀ ਪੈਦਾ ਕੀਤੀ ਹੈ, ਉਸ ਨੂੰ ਖਤਮ ਕਰਨ ਲਈ ਕੋਈ ਸਮਝੌਤਾ ਕਰਨ ਦੀ ਕਾਹਲ ਨਹੀਂ ਕਰਨਗੇ। ਕੈਬਨਿਟ ਬੈਠਕ ਦੀ ਸ਼ੁਰੂਆਤ ਤੋਂ ਪਹਿਲਾਂ ਟਰੰਪ ਨੇ ਭਰੋਸਾ ਜਤਾਇਆ ਕਿ ਅਮਰੀਕਾ-ਈਰਾਨ ਸਮਝੌਤਾ ਬਹੁਤ ਹੀ ਨੇੜੇ ਹੈ। ਵਿਕਰਮ ਸਿੰਘ ਮਜੀਠੀਆ ਨੇ ਨਤੀਜਿਆਂ ਤੋਂ ਪਹਿਲਾਂ ਮਾਨ ਸਰਕਾਰ ਉੱਤੇ ਤਿੱਖੇ ਸਵਾਲ ਖੜੇ ਕੀਤੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ ਤੇ ਫੇਲ ਸਾਬਿਤ ਹੋਈ ਹੈ ਅਤੇ ਲੋਕ ਹੁਣ ਬਦਲਾਅ ਚਾਹੁੰਦੇ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਨਤੀਜੇ ਆਉਣ ਤੋਂ ਪਹਿਲਾਂ ਹੀ ਸਰਕਾਰ ਦੀ ਘਬਰਾਹਟ ਸਾਫ਼ ਨਜ਼ਰ ਆ ਰਹੀ ਹੈ। ਮਜੀਠੀਆ ਨੇ ਕਾਨੂੰਨ ਵਿਵਸਥਾ, ਨਸ਼ਿਆਂ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਤੇ ਵੀ ਸਰਕਾਰ ਨੂੰ ਘੇਰਿਆ। ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੇ ਨਤੀਜਿਆਂ ਤੇ ਟਿਕੀਆਂ ਹੋਈਆਂ ਹਨ। ਪੰਜਾਬ ਸਰਕਾਰ ਦਾ, ਭਗਵੰਤ ਮਾਨ ਦਾ ਮਜੀਠੇ ਹਲਕੇ ਨੂੰ ਲੈ ਕੇ ਕਿਸ ਤਰੀਕੇ ਦਾ ਪ੍ਰੈਸ਼ਰ ਹੈ, ਮੈਨੂੰ ਅੰਦਰੋਂ ਹੁਣ ਮੇਰੇ ਜਿੰਨੇ ਵੀ ਕਾਊਂਟਿੰਗ ਏਜੰਟਸ ਆ ਉਹਨਾਂ ਦੇ ਮੈਸੇਜ ਆ ਰਹੇ ਆ ਕਿ ਜਿਹੜੀ ਵਾਰਡ ਵੀ ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ ਉਹਨੂੰ ਬਾਰ-ਬਾਰ ਕਿਸੇ ਆਨੇ ਬਹਾਨੇ ਨਾਲ ਰੌਲਾ ਪਵਾ ਕੇ, ਰੀਕਾਊਂਟਿੰਗ ਕਰਾ ਕੇ, ਕਿਸੇ ਨਾ ਕਿਸੇ ਤਰੀਕੇ ਨਾਲ ਸਾਰਾ ਫ੍ਰੀ ਐਂਡ ਫੇਅਰ ਇਲੈਕਸ਼ਨ ਪ੍ਰੋਸੈਸ ਨੂੰ ਡੀਰੇਲ ਕਰਕੇ ਕਿ ਜੋ ਮਰਜ਼ੀ ਹੋ ਜਾਏ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨਹੀਂ ਜਿੱਤਣੇ ਚਾਹੀਦੇ। ਹਾਂ, ਜਿੱਥੇ ਤਾਂ ਫਰਕ ਬਹੁਤ ਜ਼ਿਆਦਾ ਹੈ ਉੱਥੇ ਵੀ ਰੌਲਾ ਪਾ ਰਹੇ, ਮਗਰ ਉੱਥੇ ਕਰ ਕੁਝ ਨਹੀਂ ਪਾ ਰਹੇ। ਤੁਸੀਂ ਪੰਜਾਬ ਦੇ ਲੋਕੋ, ਔਰ ਮੈਂ ਅੱਜ ਅਫਸਰਸ਼ਾਹੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਭਾਈ ਜਿੱਥੇ ਵੋਟਾਂ ਹੀ 600-700 ਪਈਆਂ ਨੇ ਉੱਥੇ ਫਰਕ ਕਿੰਨਾ ਹੋਣਾ ਵਿਨਿੰਗ ਐਂਡ ਲੂਜ਼ਿੰਗ ਮਾਰਜਨ ਦਾ। 10 ਵੋਟਾਂ ਦਾ, 30 ਵੋਟਾਂ ਦਾ, 50 ਵੋਟਾਂ ਦਾ, ਔਰ ਉਹੀ ਹੇਰ-ਫੇਰ ਕੰਮ ਸ਼ੁਰੂ ਹੋਇਆ। ਇਸ ਲਈ ਜੋ ਧੱਕੇਸ਼ਾਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ ਮਜੀਠੇ 'ਚ ਹਲਕੇ 'ਚ ਜੋ ਪਹਿਲੇ ਦਿਨ ਤੋਂ ਸ਼ੁਰੂ ਸੀ, ਨੋ ਆਬਜੈਕਸ਼ਨ ਸਰਟੀਫਿਕੇਟਸ ਨੂੰ ਨਾ ਦੇਣ ਤੋਂ ਲੈ ਕੇ ਈਓ ਦੀ ਟ੍ਰਾਂਸਫਰ, ਐਸਡੀਐਮ ਦੀ ਟ੍ਰਾਂਸਫਰ, ਹੁਣ ਉਹੀ ਨਵਾਂ ਐਸਡੀਐਮ ਜਿਹਨੇ ਕਈ ਸਾਡੇ ਕਾਗਜ਼ ਰੱਦ ਕੀਤੇ। ਕਈ ਵਾਰਡਾਂ 'ਚ ਅਸੀਂ ਆਲਰੇਡੀ ਇਲੈਕਸ਼ਨ ਨਹੀਂ ਲੜ ਰਹੇ, ਅਸੀਂ ਲੜੀ 13 ਚੋਂ 10 ਵਾਰਡਾਂ 'ਚ ਰਹੇ ਹਾਂ, ਔਰ ਉਹਨਾਂ 10 ਵਾਰਡਾਂ 'ਚ ਵੀ ਇਹ ਹਾਲਾਤ ਪੈਦਾ ਕਰਤੇ ਹੈ ਕਿ ਰੀਕਾਊਂਟਿੰਗ ਕਰ ਕਰਕੇ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਨੂੰ ਇਹ ਹਰਾ ਨਾ ਦੇਣ ਕਿਸੇ ਆਨੇ ਬਹਾਨੇ, ਤਦ ਤੱਕ ਕੰਮ ਨਹੀਂ ਰੋਕ ਲਿਆ। ਇਸ ਲਈ ਸਟ੍ਰਿਕਟ ਇੰਟਰਵੈਂਸ਼ਨ ਔਰ ਲੋਕਤੰਤਰ ਦਾ ਜੋ ਗਲਾ ਘੁੱਟਿਆ ਜਾ ਰਿਹਾ ਮਜੀਠੇ 'ਚ, ਅੱਜ ਸਾਰੀ ਜਗ੍ਹਾ ਅਨਾਉਂਸ ਹੋ ਗਿਆ ਪੰਜਾਬ, ਮਗਰ 12:30 ਵਜੇ ਤੱਕ ਕੋਈ ਖਬਰ ਨਹੀਂ ਨਿਕਲ ਕੇ ਆ ਰਹੀ ਹੈ। ਹਾਲਾਤ ਅੱਜ ਇਹ ਜੀ ਐਮਰਜੈਂਸੀ, ਇਹ ਜਿਹਾ ਕਲੈਂਪ ਡਾਊਨ ਐਡਮਿਨਿਸਟ੍ਰੇਸ਼ਨ ਦਾ ਹੈ ਕਿ ਸੂਹ ਤੱਕ ਨਹੀਂ ਨਿਕਲ ਦੇਣੀ ਜਦ ਤੱਕ ਆਮ ਆਦਮੀ ਪਾਰਟੀ ਦੇ ਰਿਜ਼ਲਟ ਉਹਨਾਂ ਦੇ ਫੇਵਰ 'ਚ ਡਿਕਲੇਅਰ ਨਹੀਂ ਹੋ ਜਾਂਦੀ। ਇਸ ਲਈ ਇਸ ਚੀਜ਼ ਦੇ ਖਿਲਾਫ ਮੈਂ ਕੰਡੈਮ ਕਰਦਾ ਇਸ ਸਾਰੇ ਐਕਸ਼ਨ ਨੂੰ, ਅਫਸਰਸ਼ਾਹੀ ਦੇ ਨੂੰ, ਔਰ ਆਸ ਕਰਦਾ, ਉਮੀਦ ਕਰਦਾ ਕਿ ਪੰਜਾਬ ਹਰਿਆਣਾ ਹਾਈ ਕੋਰਟ 'ਚ ਸਾਨੂੰ ਇਨਸਾਫ ਮਿਲੇ। ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸ਼ਹਿਰੀ ਵੋਟਰਾਂ ਦਾ ਰਾਜਸੀ ਰੋਹ ਸਾਹਮਣੇ ਆਵੇਗਾ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਪਿੜ ਵਿੱਚ ਕੁੱਦੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹਨ। ਸਾਰੀਆਂ ਸਿਆਸੀ ਧਿਰਾਂ ਨੇ ਆਪੋ ਆਪਣੇ ਗਿਣਤੀ ਏਜੰਟ ਲਾਏ ਹਨ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਦੇ ਬਾਹਰ ਬਹੁਪਰਤੀ ਸੁਰੱਖਿਆ ਲਾਈ ਹੋਈ ਹੈ। ਚੋਣ ਪ੍ਰਕਿਰਿਆ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਗਏ ਹਨ। ਸੂਬੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ। ਵੇਰਵੇ ਅਨੁਸਾਰ 8 ਨਗਰ ਨਿਗਮਾਂ ਲਈ 1,613 ਉਮੀਦਵਾਰਾਂ, 75 ਨਗਰ ਕੌਂਸਲਾਂ ਲਈ 5,141 ਅਤੇ 19 ਨਗਰ ਪੰਚਾਇਤਾਂ ਲਈ ਖੜੇ 800 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ।
ਪੰਜਾਬ ਭਰ ਵਿੱਚ ਅੱਜ 1897 ਵਾਰਡਾਂ ਨੂੰ ਨਵੇਂ ਕੌਂਸਲਰ ਮਿਲਣਗੇ। ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਇਸ ਤੋਂ ਪਹਿਲਾਂ 5 ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਨਗਰ ਪੰਚਾਇਤਾਂ ਦੀਆਂ ਵੋਟਾਂ ਦਸੰਬਰ 2024 ਵਿੱਚ ਪਈਆਂ ਸਨ। ਐਤਕੀ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ 26 ਮਈ ਨੂੰ ਆਪਣੇ ਸਿਆਸੀ ਹੱਕ ਦਾ ਇਸਤੇਮਾਲ ਕੀਤਾ ਸੀ, ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64% ਦੀ ਬਣਦੀ ਹੈ। ਬਰਨਾਲਾ ਨਗਰ ਨਿਗਮ ਦੀ ਇਹ ਪਹਿਲੀ ਚੋਣ ਹੈ ਅਤੇ ਬਰਨਾਲਾ ਦੇ 50 ਵਾਰਡਾਂ ਨੂੰ ਪਹਿਲੀ ਵਾਰ ਨਿਗਮ ਦੇ ਕੌਂਸਲਰ ਮਿਲਣਗੇ।